ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦੀ। ਕਹਿੰਦੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜਾ ਸਿਆਸੀ ਫੈਸਲਾ ਸੀ ਉਹਦੇ ਤੋਂ ਮੁੱਖ ਹੀ ਮੋੜ ਲਿਆ ਜੀ। ਪ੍ਰਵੀਨ ਜੀ 2-3 ਪਹਿਲੂ ਲਗਾਤਾਰ ਵਾਪਰ ਰਹੇ ਨੇ ਇਕੱਠੇ। ਇੱਕ ਪਾਸੇ ਜਿਹੜੇ 3 ਦਿਨਾਂ ਚ ਅਸਤੀਫੇ ਪ੍ਰਵਾਨ ਕਰਨੇ ਸੀ ਉਹ ਗੱਲ ਬਿਲਕੁਲ ਠੰਡੇ ਵਾਸਤੇ ਪਾ ਦਿੱਤੀ ਗਈ। ਜੀ ਉਸ ਤੇ ਕੋਈ ਚਾਰਜੋਈ ਨਹੀਂ ਹੋਈ। ਦੂਸਰੇ ਪਾਸੇ ਪਹੁੰਚ ਅਪਰੋਚ ਕਰਕੇ ਸਿੰਘ ਸਾਹਿਬਾਨ ਤੋਂ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਾਨੂੰ 13 ਤਰੀਕ ਤੋਂ ਬਾਅਦ ਤੱਕ ਦਾ ਸਮਾਂ ਦੇ ਦਿਓ ਜੀ, 13 ਤਰੀਕ ਤੱਕ ਸਾਡੀ ਸੇਵਾ ਚੱਲਣੀ ਹੈ ਜੀ, ਅਸੀਂ ਕਿਵੇਂ ਵਰਕਿੰਗ ਕਮੇਟੀ ਦੀ ਮੀਟਿੰਗ ਕਰੀਏ ਜੀ। ਜਦੋਂ ਕਿ ਕੋਰ ਕਮੇਟੀ ਦੀ ਮੀਟਿੰਗ ਉਸ ਦੌਰਾਨ ਕਰ ਲਈ ਤੁਸੀਂ ਜੀ ਤੇ ਜੇ ਕੋਰ ਕਮੇਟੀ ਦੀ ਹੋ ਸਕਦੀ ਹੈ ਵਰਕਿੰਗ ਕਮੇਟੀ ਦੀ ਵੀ ਹੋ ਸਕਦੀ ਹੈ ਨਾ। ਫਿਰ ਜੀ ਕਾਨੂੰਨੀ ਦਾ ਪੇਚ ਦਾ ਹਵਾਲਾ ਜੀ, ਉਹ ਚੋਣ ਕਮਿਸ਼ਨ ਕੋਲ ਮਸਲਾ ਫਸ ਚੁੱਕਾ ਜੀ, ਸਾਡਾ ਚੋਣ ਨਿਸ਼ਾਨ ਜਾ ਸਕਦਾ ਜੀ, ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਹੋ ਸਕਦੀ ਹੈ, ਇਸ ਲਈ ਜੀ ਅਸੀਂ ਵਿਚਾਰ ਕਰਨਾ ਜੀ, ਅੱਗੇ ਸਮਾਂ ਦਿੱਤਾ ਇਹ ਪ੍ਰਕਿਰਿਆ ਦਾ ਜੀ। ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਜੱਜਾ ਸਾਹਿਬ ਨੂੰ ਮਿਲ ਕੇ ਆਉਂਦੇ ਨੇ, 1 ਘੰਟਾ ਉਹ ਮੁਲਾਕਾਤ ਕਰਦੇ ਨੇ। ਕੱਲ ਵੈਸੇ ਉਹਨਾਂ ਨੇ ਆਪਣੀ ਅੰਤਰਿਮ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਕੀਤੀ, ਉਹਦੇ ਵਿੱਚ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਗੱਲ ਆਈ ਕਿ 15 ਚੋਂ 13 ਮੈਂਬਰ ਇਸ ਗੱਲ ਤੇ ਸਹਿਮਤ ਨੇ ਜੀ, ਜੱਜਾ ਸਾਹਿਬ ਕੋਲ ਪਹੁੰਚ ਕਰਾਂਗੇ, ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਜੀ, ਹੈ ਨਾ। ਇਸ ਮਸਲੇ ਤੇ 2 ਮੈਂਬਰਾਂ ਦੀ ਰਾਏ ਵੱਖਰੀ ਵੀ ਸੀ। ਉਹ ਕਹਿੰਦੇ ਵੀ ਕਿ ਇਹ ਦੱਸੋ ਫਿਰ ਕਿ ਪਹਿਲੀ ਗੱਲ ਤਾਂ ਗੋਲੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਚੱਲੀ, ਬਾਹਰ ਚੱਲੀ ਆ, ਤੇ ਇਹ ਮਤਲਬ ਕਿ ਧਾਰਮਿਕ ਨਾਲੋਂ ਵੱਧ ਕਾਨੂੰਨੀ ਮਸਲਾ ਹੈ। ਤੇ ਦੂਸਰਾ ਉਹ ਕਹਿੰਦੇ ਕਿ ਜੇ ਇਸ ਮਸਲੇ ਤੇ ਇੱਕ ਤਨਖਾਹੀਏ ਬੰਦੇ ਤੇ, ਜਾਂ ਆਪਾਂ ਕਹੀਏ ਚਲੋ ਆਪਾਂ ਸੇਵਾਦਾਰ, ਜਿਹੜਾ ਜੱਦਰ ਸਾਹਿਬ ਨੇ ਕਿਹਾ ਕਿ ਉਸ ਸਮੇਂ ਉਹ ਸੇਵਾਦਾਰ ਸੀ, ਉਹਦੇ ਤੇ ਜੇ ਗੋਲੀ ਚਲਾਉਣ ਦੇ ਨਾਲ ਪੰਥ ਚੋਂ ਛੇਕਣ ਦਾ ਹਵਾਲਾ ਬਣਦਾ ਤਾਂ ਜਿਹਨੇ ਗੁਰੂ ਸਾਹਿਬ ਦੀ ਬੇਅਦਬੀਆਂ ਦੇ ਵਿੱਚ ਭੂਮਿਕਾ ਨਿਭਾਈ ਹੋਵੇ, ਉਸ ਪਰ ਸਵਾਲ ਖੜੇ ਉਹਨਾਂ ਨੇ ਅਕਾਲ ਤਖਤ ਸਾਹਮਣੇ ਖੜ ਕੇ ਮਨਜ਼ੂਰ ਕੀਤੇ ਨੂੰ, ਫਿਰ ਉਹਨੂੰ ਪੰਥ ਚੋਂ ਛੇਕਣ ਦਾ ਗੱਲ ਕਹਿੰਦੇ, ਫਿਰ ਗੱਲ ਉਧਰ ਨੂੰ ਜਾਊਗੀ। ਬਿਲਕੁਲ ਸਹੀ। ਫਿਰ ਇਸ ਮਸਲੇ ਤੇ ਬਹਿਸ ਹੋਈ, ਪਰ ਫਿਰ ਵੀ 13 ਮੈਂਬਰ ਪੰਥ ਚੋਂ ਛੇਕਣ ਵਾਲੇ ਤੇ ਸਹਿਮਤ ਹੋ ਗਏ ਤੇ ਉਹਨੂੰ ਜੱਦਰ ਸਾਹਿਬ ਕੋਲ ਪਹੁੰਚ ਕਰਨਗੇ। ਠੀਕ ਹੈ ਜੀ। ਇਹ ਸਭ ਦੇ ਦਰਮਿਆਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸਿੰਘ ਸਾਹਿਬ ਕੋਲੇ ਸੁਨੇਹਾ ਪਹੁੰਚਾਇਆ ਕਿ ਮੈਂ ਧਾਰਮਿਕ ਕਮੇਟੀ ਦਾ ਨੁਮਾਇੰਦਾ ਜੀ, ਧਾਰਮਿਕ ਕਮੇਟੀ ਦੀ ਅਗਵਾਈ ਕਰਦਾ, ਮੈਂ ਐਸਜੀਪੀਸੀ ਦੇ ਪ੍ਰਧਾਨ ਹੈ, ਜੇ ਮੈਂ ਰਾਜਨੀਤਿਕ ਫੈਸਲੇ ਕਰੂੰਗਾ ਜੀ, ਕੱਲ ਨੂੰ ਚੋਣ ਕਮਿਸ਼ਨ ਕਹੋਗੇ ਲੋਕਤੰਤਰਕ ਤੌਰ ਤੇ ਠੀਕ ਨਹੀਂ ਹੈ, ਇਹ ਤਾਂ ਧਾਰਮਿਕ ਪਾਰਟੀ ਹੈ, ਇਹ ਸੈਕੂਲਰ ਪਾਰਟੀ ਨਹੀਂ ਹੈ। ਕਹਿੰਦੇ ਜੀ ਫਿਰ ਸਾਡੇ ਤੇ ਇਹ ਮਸਲਾ ਆ ਜੂਗਾ। ਸੋ ਕੁੱਲ ਮਿਲਾ ਕੇ ਸਾਰੇ ਦ੍ਰਿਸ਼ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਜਿਹੜੇ ਰਾਜਨੀਤਿਕ ਫੈਸਲੇ ਆਏ ਨੇ ਉਹਨਾਂ ਤੋਂ ਮੁਨਕਰ ਹੋ ਰਿਹਾ। ਧਾਰਮਿਕ ਸਜ਼ਾ, ਧਾਰਮਿਕ ਸੇਵਾ, ਉਸ ਨੂੰ ਲਗਾਤਾਰ ਪੜਾ ਦਰ ਪੜਾ 2 ਦਿਨ ਦਰਬਾਰ ਸਾਹਿਬ ਨਿਭਾਈ, 2 ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਿਭਾਤੀ, 2 ਦਿਨ ਸ੍ਰੀ ਫਤਿਹਗੜ੍ਹ ਸਾਹਿਬ ਨਿਭਾਤੀ, 1 ਦਿਨ ਦੀ ਸੇਵਾ ਮਤਲਬ ਤਖਤ ਸ੍ਰੀ ਦਮਦਮਾ ਸਾਹਿਬ ਹੋ ਗਈ, ਅੱਜ ਦੂਸਰਾ ਦਿਨ ਹੈ, ਉਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਜਾਣਗੇ ਤੇ ਇਹਨਾਂ ਦੀ ਇਹ ਧਾਰਮਿਕ ਸੇਵਾ ਵਾਲਾ ਕੰਮ ਮੁਕੰਮਲ। ਉਹ ਤੋਂ ਬਾਅਦ ਫਿਰ ਸੁਖਬੀਰ ਬਾਦਲ ਪ੍ਰਧਾਨ। ਕਿੱਥੇ ਗਈ ਨਵੀਂ ਭਰਤੀ? ਬਿਲਕੁਲ। ਕਿੱਥੇ ਗਏ ਅਸਤੀਫੇ? ਕਿੱਥੇ ਗਿਆ ਸਾਰਾ ਕੁਝ ਖਾਰਜ ਕਰਨਾ? ਸੋ ਉੱਥੋਂ ਤੱਕ ਕਿਹਾ ਗਿਆ ਕਿ ਤੁਸੀਂ ਸਾਰੀ ਲੀਡਰਸ਼ਿਪ ਨਕਾਰਾ ਹੋ, ਤੁਹਾਨੂੰ ਲਾਂਭੇ ਕਰ ਦਿੱਤਾ ਗਿਆ ਨਾ ਜੀ। ਤੁਸੀਂ ਪੰਥ ਨਾਲ ਧੋਖਾ ਕੀਤਾ, ਤੁਸੀਂ ਪੰਥ ਦੇ ਪੈਮਾਨੇ ਤੇ ਖਰੇ ਨਹੀਂ ਉਤਰੇ, ਇਸ ਲਈ ਤੁਸੀਂ ਸਾਰੀ ਹੁਣ ਲੀਡਰਸ਼ਿਪ ਨਕਾਰਾ ਤੇ ਨਵੇਂ ਸਿਰੋਂ ਭਰਤੀ ਕਰੋ, ਨਵੀਂ ਚੋਣ ਕਰੋ। ਸੋ ਤੁਸੀਂ ਉਸ ਗੱਲ ਤੇ ਵੀ ਨਹੀਂ ਆਏ, ਤੁਸੀਂ ਅਸਤੀਫਿਆਂ ਤੇ ਵੀ ਨਹੀਂ ਆਏ, ਤੁਸੀਂ ਜਿਹੜੀ ਕਮੇਟੀ 7 ਮੈਂਬਰੀ ਅਕਾਲ ਤਖਤ ਸਾਹਿਬ ਤੋਂ ਬਣੀ ਤੁਸੀਂ ਉਸ ਨੂੰ ਅਧਿਕਾਰ ਦੇਣ ਤੇ ਵੀ ਨਹੀਂ ਆਏ, ਤੇ ਉਲਟਾ ਹੁਣ ਬਹਾਨੇ। ਕੱਲ ਐਡਵੋਕੇਟ ਮਨਜੀਤ ਸਿੰਘ ਖਹਿਰਾ ਹੋਰੀ ਹੈ ਨਾ, ਜਿਹੜੇ ਉਹ ਕਹਿੰਦੇ ਕਿ ਮੈਂ ਅਕਾਲੀ ਦਲ ਦੇ ਨਾਲ ਸਾਰੇ ਸੰਵਿਧਾਨਾਂ ਦੇ ਵਿੱਚ ਮੇਰੇ ਦਸਤਾਂ ਨਾਲ ਚੋਣ ਕਮਿਸ਼ਨ ਸਾਰਾ ਕੁਝ ਜਾਂਦੇ ਰਿਹਾ, ਕਹਿੰਦੇ ਰੱਤਾ ਕੋਈ ਮਸਲਾ ਨਹੀਂ ਗਾ। ਠੀਕ ਹੈ, ਬਿਲਕੁਲ ਹਵਾ 'ਚ ਬਣਾਈ ਜਾ ਰਹੀ ਗੱਲ। ਕਹਿੰਦੇ ਕਿ ਜਿਹੜਾ ਬੰਦਾ ਧਾਰਮਿਕ ਹੈ, ਬੰਦਾ ਵੋਟ ਵੀ ਤਾਂ ਪਾਉਂਦਾ, ਕਿਸੇ ਧਰਮ ਨਾਲ ਜੁੜਿਆ, ਉਹ ਕਿਸੇ ਪਾਰਟੀ ਨਾਲ ਵੀ ਤਾਂ ਜੁੜਿਆ। ਐਡਵੋਕੇਟ ਧਾਮੀ ਹੋਰੀ ਹੁਣ ਵੀ ਤਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ 'ਚ ਬੈਠਦੇ ਨੇ, ਕਾਰਜਕਾਰਨੀ 'ਚ ਬੈਠਦੇ ਨੇ, ਕੋਰ ਕਮੇਟੀ 'ਚ ਬੈਠਦੇ ਨੇ, ਕਿ ਜਿਆਦਾ ਉਹਨੂੰ ਮਿਲਦੇ ਨਹੀਂਗੇ। ਕਹਿੰਦੇ ਕਿ ਜਦੋਂ ਅਕਾਲੀ ਦਲ ਨੇ ਤੁਹਾਨੂੰ ਕਹਿ ਦੇਣਾ ਕਿ ਵੀ ਸਾਡੀ ਆ 7 ਮੈਂਬਰੀ ਕਮੇਟੀ ਕੰਮ ਕਰੂਗੀ ਔਰ ਉਹ ਆਪਣੀ ਪਾਰਟੀ ਦੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਕਰੂਗੀ, ਤਾਂ ਫਿਰ ਕਿਉਂ ਚੋਣ ਨਿਸ਼ਾਨ ਜਾਊਗਾ? ਕਹਿੰਦੇ ਕਿਉਂ ਜਾਊਗਾ? ਕਹਿੰਦੇ ਕੋਈ ਖਤਰਾ ਨਹੀਂ, ਇਹ ਬਹਾਨਾ ਹੈ। ਠੀਕ ਹੈ। ਔਰ ਉਹਨਾਂ ਨੇ ਇਹ ਵੀ ਦੱਸਿਆ, ਕਹਿੰਦੇ ਕਿ ਸਿੰਘ ਸਾਹਿਬ ਨੇ ਸਾਰੀ ਰਾਏ ਕਰਕੇ ਕਾਨੂੰਨੀ ਪਹਿਲੂ ਲੈ ਕੇ ਇਹ ਫੈਸਲਾ ਸੁਣਾਇਆ, ਉਹਨਾਂ ਨੂੰ ਵੀ ਪਤਾ ਹੈ, ਤੇ ਇਸ ਲਈ ਉਹਨਾਂ ਨੂੰ ਇਹ ਜਾਣਕਾਰੀ ਹੈਗੀ ਹੈ ਕਿ ਇਹਦੇ ਵਿੱਚੋਂ ਹਰ ਪਹਿਲੂ ਦਾ ਮੋੜ ਚੋਂ ਬਚ ਕੇ ਨਿਕਲਦਾ ਹੈਗਾ, ਇਹ ਜਿਹਾ ਕੋਈ ਮਸਲਾ ਨਹੀਂ। ਸਿਰਫ ਤੇ ਸਿਰਫ ਇੱਥੋਂ ਸਪਸ਼ਟ ਹੁੰਦਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਸੋਸ਼ਲ ਮੀਡੀਆ ਤੋਂ ਲੈ ਕੇ, ਮੀਟਿੰਗਾਂ ਤੋਂ ਲੈ ਕੇ ਸਿੰਘ ਸਾਹਿਬਾਨ ਤੱਕ ਜਿਹੜਾ ਮਾਹੌਲ ਬਣਾ ਰਹੀ ਸੀ, ਜਿਹੜਾ ਦਬਦਬਾ ਬਣਾ ਰਹੀ ਸੀ ਕਿ ਜੀ ਸਿਰਫ ਧਾਰਮਿਕ ਸਜ਼ਾ ਲਾਇਓ, ਰਾਜਨੀਤਿਕ ਨਾ ਲਾਇਓ, ਤੇ ਉਹਦੇ ਵਿੱਚੋਂ ਰਾਜਨੀਤਿਕ ਸਜ਼ਾ ਜਿਹੜੀ ਆਈ ਵੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦੇ ਹਵਾਲੇ ਨਾਲ ਆਈ, ਪਰ ਉਸ ਨੂੰ ਵੀ ਇਹ ਪਰਵਾਹ ਨਹੀਂ। ਇਹਦਾ ਮਤਲਬ ਪਹਿਲਾਂ ਚਾਹੁੰਦੇ ਸੀ ਸਿਰਫ ਧਾਰਮਿਕ ਲੱਗੇ, ਤੇ ਹੁਣ ਜੇ ਲੱਗੀ ਆ ਰਾਜਨੀਤਿਕ ਤਾਂ ਕਹਿੰਦੇ ਨਹੀਂ ਅਸੀਂ ਧਾਰਮਿਕ ਨਿਭਾਵਾਂਗੇ, ਅਸੀਂ ਰਾਜਨੀਤਿਕ ਨਹੀਂ ਨਿਭਾਉਣੀ। ਇਹਨਾਂ ਤੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਮੁਨਕਰ ਹੋ ਰਹੇ ਹੋ, ਤੁਸੀਂ ਪਿੱਠ ਦਿਖਾ ਰਹੇ ਹੋ,
ਇਹ ਸਵਾਲ ਅਕਾਲੀ ਦਲ ਦੇ ਪਾਲੇ 'ਚ ਵੱਡਾ ਹੁੰਦਾ ਜਾ ਰਿਹਾ ਔਰ ਉਸ ਸਮੇਂ ਖਾਸ ਕਰਕੇ ਜਦੋਂ ਸੁਧਾਰ ਲਹਿਰ ਵਾਲਿਆਂ ਨੇ ਆਪਣਾ ਚੱਕਮਾ ਚੁੱਲ੍ਹਾ ਸਮੇਟ ਲਿਆ ਹੋਵੇ। ਸੁਧਾਰ ਲਹਿਰ ਵਾਲਿਆਂ ਨੇ ਕੱਲ ਮੀਟਿੰਗ ਕੀਤੀ, ਠੀਕ ਹੈ, ਆਪਣਾ ਸੁਧਾਰ ਲਹਿਰ ਵਿੰਗ ਸੀ, ਜੋ ਵੀ ਉਹਨਾਂ ਦਾ ਗਰੁੱਪ ਸੀ, ਉਹਨੂੰ ਸਾਰੇ ਨੂੰ ਭੰਗ ਕਰਤਾ ਤੇ ਉਹ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਗਏ ਸੀ। ਸਿੰਘ ਸਾਹਿਬ ਉਸ ਸਮੇਂ ਨਹੀਂ ਸੀ, ਉਹ ਕਹਿੰਦੇ ਇੱਕ ਦੋ ਦਿਨਾਂ 'ਚ ਦੁਬਾਰਾ ਮਿਲਾਂਗੇ। ਅਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਫੁੱਲ ਚੜਾਤੇ ਨੇ, ਆਪਣੀ ਧਾਰਮਿਕ ਸਜ਼ਾ ਅਸੀਂ ਪੂਰੀ ਕਰਨ ਤੋਂ ਬਾਅਦ ਰਾਜਨੀਤਿਕ ਤੌਰ ਤੇ ਇਸ ਨੂੰ ਭੰਗ ਕਰਕੇ ਅਸੀਂ ਸੂਚਿਤ ਕਰਨਾ ਹੈ ਸਕੱਤਰੇਤ ਨੂੰ, ਤੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਹੋਊਗੀ ਅਸੀਂ ਦੁਬਾਰਾ ਮੈਂਬਰਸ਼ਿਪ ਲੈ ਕੇ ਇੱਕ ਮੈਂਬਰ ਵਜੋਂ ਭਰਤੀ ਹੋਵਾਂਗੇ। ਉਹਨਾਂ ਨੇ ਚਾਹੇ ਉਹ ਨਲਾਇਕ ਸੀ, ਚਾਹੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਸੀ, ਉਹਨਾਂ ਨੇ ਇਹਨਾਂ ਤੋਂ ਇੱਕ ਕਦਮ ਅੱਗੇ ਵੱਧ ਕੇ ਆਪਣੇ ਆਪ ਨੂੰ ਬਾਹਰ ਕਰ ਲਿਆ। ਪਰ ਇਹ ਅਜੇ ਤੱਕ ਅਸਤੀਫੇ ਦੇਣ ਲਈ ਵੀ ਤਿਆਰ ਨਹੀਂ, ਇਹ ਅਜੇ ਤੱਕ ਨਵੀਂ ਭਰਤੀ ਦੇ ਵੱਲ ਮੀਟਿੰਗ ਕਰਨ ਲਈ ਵੀ ਤਿਆਰ ਨਹੀਂ। ਇਹ ਵੱਡਾ ਸਵਾਲ ਹੈ। ਇਹਦਾ ਮਤਲਬ ਤੁਸੀਂ ਰਾਜਨੀਤਿਕ ਫੈਸਲੇ ਤੋਂ ਭਗੌੜੇ ਹੋ ਰਹੇ ਹੋ। ਇਹਦੇ ਨਾਲ ਇੱਕ ਹੋਰ ਪਹਿਲੂ ਵੱਡਾ ਉੱਭਰ ਰਿਹਾ ਪ੍ਰਵੀਨ ਜੀ, ਉਹ ਇਹ ਕਿ ਮੀਡੀਆ 'ਚ ਖਬਰਾਂ ਨਸ਼ਰ ਹੋਈਆਂ ਕਿ ਜੀ ਇਹਨਾਂ ਨੂੰ 20 ਤਰੀਕ ਤੱਕ ਦਾ ਸਮਾਂ ਮਿਲ ਗਿਆ, 20 ਤਰੀਕ ਤੱਕ ਜੀ ਇਹ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਕਾਰਵਾਈ ਕਰ ਲੈਣਗੇ। 13 ਤਰੀਕ ਨੂੰ ਧਾਰਮਿਕ ਸਜ਼ਾ ਪੂਰੀ ਹੁੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣ ਲੜ ਰਿਹਾ। ਇਹ ਆਪਣੇ ਚੋਣ ਨਿਸ਼ਾਨ ਤੇ ਆਧਾਰ ਤੇ ਲੜਨਾ ਇਹਨਾਂ ਨੇ, ਤੇ ਇਹਦਾ ਮਤਲਬ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਲੜੋਗੇ ਤੁਸੀਂ ਚੋਣਾਂ। ਸਹੀ ਤੁਸੀਂ ਪ੍ਰਧਾਨ ਉਸੇ ਨੂੰ ਦਿਖਾਉਣਾ ਚਾਹੁੰਦੇ ਹੋ। ਦੂਸਰੇ ਪਾਸੇ ਜੇ ਸਿੰਘ ਸਾਹਿਬ ਨੇ 20 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਤਾਂ ਉਹਨਾਂ ਨੇ ਕਿਉਂ ਬਿਆਨ ਜਾਰੀ ਨਹੀਂ ਕੀਤਾ, ਕਿਉਂ ਮੀਡੀਆ 'ਚ ਨਹੀਂ ਦਿੱਤੀ ਗੱਲ, ਕਿਉਂ ਇਹ ਹੋਰ ਹਵਾਲਿਆਂ ਨਾਲੇ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਕਿ ਜੀ 20 ਤਰੀਕ ਦਾ ਸਮਾਂ ਮਿਲ ਗਿਆ, ਜੀ 20 ਤੱਕ ਅਸੀਂ ਮੀਟਿੰਗ ਕਰਾਂਗੇ। ਪਰ ਜਿਹੜੇ ਪੰਥਕ ਨੁਮਾਇੰਦੇ ਨੇ, ਪੰਥਕ ਰੋਹ ਰੀਤਾਂ ਨੂੰ ਜਾਣਨ ਵਾਲੇ ਨੇ, ਉਹ ਕਹਿੰਦੇ ਇਹ ਵੀ ਇੱਕ ਆਪਣੇ ਆਪ 'ਚ ਵੱਡਾ ਸਵਾਲ ਖੜਾ ਹੋ ਜਾਣਾ ਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ 2 ਤਰੀਕ ਨੂੰ ਸੁਣਾਇਆ ਗਿਆ ਸੀ ਉਹ 5 ਸਿੰਘ ਸਾਹਿਬਾਨਾਂ ਦਾ ਸਾਂਝਾ ਫੈਸਲਾ ਸੀ। ਉਹ ਹੁਕਮਨਾਮੇ ਸਾਂਝੇ ਰੂਪ 'ਚ ਆਏ ਸੀ। ਉਸ ਹੁਕਮਨਾਮੇ ਨੂੰ ਇਕੱਲੇ ਇੱਕ ਤਖਤ ਦੇ ਜਥੇਦਾਰ ਸਾਹਿਬ ਕਿਵੇਂ ਬਦਲ ਸਕਦੇ ਨੇ? ਇਹ ਵੀ ਸਵਾਲ ਖੜਾ ਹੋ ਗਿਆ ਕਿ ਜੇ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਮੋਹਲਤ ਦੇਤੀ 20 ਤਰੀਕ ਤੱਕ ਵਾਲੀ 20 ਦਿਨਾਂ ਵਾਲੀ, ਤਾਂ ਫਿਰ ਕਹਿੰਦੇ ਕਿ ਉਹ 5 ਸਿੰਘ ਸਾਹਿਬਾਨਾਂ ਦੇ ਕੀ ਉਹ ਦੁਬਾਰਾ ਮੀਟਿੰਗ ਬੁਲਾਉਣੀ ਚਾਹੀਦੀ ਸੀ, 5 ਸਿੰਘ ਸਾਹਿਬਾਨ ਹੀ ਮੁੜ ਕੇ ਫੈਸਲਾ ਕਰਨ। ਇਸ ਨੂੰ ਲੈ ਕੇ ਵੀ ਨਵੀਂ ਚਰਚਾ ਸ਼ੁਰੂ ਹੋ ਗਈ। ਸੋ ਕਈ ਪਾਸਿਓਂ ਸਵਾਲ ਲੰਮੇ ਖੜੇ ਹੁੰਦੇ ਜਾ ਰਹੇ ਨੇ। ਜਿਹੜੇ ਫੈਸਲੇ ਨੇ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਇਹ ਪ੍ਰਗਟਾਵਾ ਕੀਤਾ ਸੀ ਕਿ ਅਕਾਲੀ ਦਲ ਦੇ ਕਬਜ਼ੇ ਹੇਠ ਨਹੀਂ ਹੈ, ਇਹ ਬਹਾਲੀ ਵੱਲ ਹੈ, ਉੱਥੇ ਮੁੜ ਕੇ ਨਾਰਾਇਣ ਸਿੰਘ ਚੌੜਾ ਵਾਲਾ ਮਾਮਲਾ ਵੱਡਾ ਕੀਤਾ ਜਾ ਰਿਹਾ ਤੇ ਉੱਥੇ ਇਸ ਪਹਿਲੂ ਨੂੰ ਕਿ ਜੀ ਕਾਨੂੰਨੀ ਤੌਰ ਤੇ, ਤਕਨੀਕੀ ਤੌਰ ਤੇ ਜੀ ਅਸੀਂ ਉਲਝ ਜਾਵਾਂਗੇ, ਜੀ ਪਾਰਟੀ ਮੁੱਕ ਜੂਗੀ, ਚੋਣ ਨਿਸ਼ਾਨ ਖੁੱਸ ਜੂਗਾ, ਇਹਨਾਂ ਮੁੱਦਿਆਂ ਨੂੰ ਵੱਡਾ ਕੀਤਾ ਜਾ ਰਿਹਾ। ਇਹਦਾ ਮਤਲਬ ਤੁਸੀਂ ਸਿਰਫ ਧਾਰਮਿਕ ਪ੍ਰਗਟਾਵੇ ਦੇ ਹੀ ਹਵਾਲੇ ਨਾਲ ਅੱਗੇ ਵੱਧ ਕੇ ਲੋਕਾਂ ਨੂੰ ਸਮਝਾਉਣਾ, ਲਓ ਜੀ ਅਸੀਂ ਕੰਮ ਪੂਰਾ ਕਰ ਲਿਆ, ਹੁਣ ਸਾਨੂੰ ਪਾਓ ਵੋਟਾਂ, ਅਸੀਂ ਉਹ ਲੀਡਰ ਹਾਂ, ਤੇ ਤੁਸੀਂ ਰਾਜਨੀਤਿਕ ਪੈਂਤੜੇ ਤੋਂ ਬਚਣਾ ਚਾਹੁੰਦੇ ਹੋ। ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਜੀ।